ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 3 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦੇ ਕੰਮ ਦੇ ਲਈ ਕਾਲ ਜੇ ਟਿਰਕੀਆਣਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਇੱਕ ਵਾਰੀ ਫੇਰ ਜਿਹੜੇ ਕੋਸਟਲ ਏਰੀਆਜ਼ ਆ ਉਹਨਾਂ ਦੇ ਵਿੱਚ ਵਾਰਨਿੰਗ ਇਸ਼ੂ ਕੀਤੀ ਗਈ ਆ ਸਰਫ ਜੋ ਆ ਥ੍ਰੈਟ ਨੂੰ ਲੈ ਕੇ। ਪਿਛਲੇ ਵੀਕ ਤੁਸੀਂ ਦੇਖਿਆ ਹੋਊਗਾ ਵੀ 40 ਫੁੱਟ ਤੱਕ ਵੀ ਜੋ ਆ ਵੇਵਜ਼ ਆ ਉਹ ਸਮੁੰਦਰ ਦੇ ਵਿੱਚ ਬੀਚਸ ਤੇ ਆਈਆਂ ਸੀ, ਜਿਹਦੇ ਨਾਲ 8 ਜਣੇ ਫੱਟੜ ਵੀ ਹੋਏ ਸੀ। ਹੁਣ ਜਿਹੜੀ ਲੇਟੈਸਟ ਸਰਫ ਐਡਵਾਈਜ਼ਰੀ ਵਾਰਨਿੰਗ ਦਿੱਤੀ ਗਈ ਆ ਉਹਦੇ ਵਿੱਚ ਇਹ ਕਿਹਾ ਗਿਆ ਵੀ 20 ਫੁੱਟ ਤੋਂ ਉੱਚੀਆਂ ਜਿਹੜੀਆਂ ਆ ਟਾਈਡਸ ਉਹ ਕੋਸਟਲ ਸੈਨ ਫਰਾਂਸਿਸਕੋ ਏਰੀਏ ਦੇ ਵਿੱਚ ਆ ਸਕਦੀਆਂ, ਜਿਹਦੇ ਨਾਲ ਜੋ ਲਾਗੇ ਛਾਗੇ ਦੇ ਏਰੀਏ ਆ ਕੋਸਟਲ ਉਹਨਾਂ 'ਚ ਫਲੱਡਿੰਗ ਵੀ ਹੋ ਸਕਦੀ ਆ। ਪਲੱਸ ਜਿਹੜੇ ਸਰਫ ਕਰਦੇ ਹੈਗੇ ਕਰਦੇ ਆ ਉਹਨਾਂ ਦੇ ਸੱਟ ਚੋਟ ਵੀ ਲੱਗ ਸਕਦੀ ਹੈਗੀ ਆ। ਸਰਫਲਾਈਨ ਪੈਸੀਫਿਕ ਫੋਰਕਾਸਟ ਮੈਨੇਜਰ ਸ਼ੈਲਰ ਪੈਰੀ ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ ਦੇ ਵਿੱਚ ਭਾਵੇਂ ਮੀਂਹ ਇਸ ਵਾਰੀ ਘੱਟ ਪਿਆ ਆ, ਪਰ ਸਟੇਟ ਇੱਕ ਤਰ੍ਹਾਂ ਦੇ ਨਾਲ ਕਲਾਸਿਕ ਐਲ ਨੀਨੋ ਵਿੰਟਰ ਔਨ ਸਰਫ ਫਰੰਟ ਇਹ ਜਿਹੜੀ ਆ ਉਹ ਦੇਖ ਰਹੀ ਹੈਗੀ ਆ। ਜੇ ਵਾਟਰ ਟਾਈਡਸ ਦੀ ਗੱਲ ਕਰਦੇ ਜਾਈਏ, ਕਹਿੰਦੇ ਸੈਨ ਲੂਇਸ ਓਬਿਸਪੋ 'ਚ 19 ਚੋਂ ਲੈ ਕੇ 23 ਫੁੱਟ ਤੱਕ ਉੱਚੀਆਂ ਜਾਣਗੀਆਂ ਤੇ ਸੈਂਟਾ ਬਾਰਬਰਾ 'ਚ 5 ਤੋਂ 15 ਫੁੱਟ ਤੇ ਕਈ ਏਰੀਏ 'ਚ 18 ਫੁੱਟ ਤੱਕ ਵੀ। ਤੇ ਸੈਨ ਡੀਗੋ ਵਾਲਾ ਜੋ ਏਰੀਆ ਉੱਥੇ 7 ਤੋਂ ਲੈ ਕੇ 10 ਫੁੱਟ ਤੱਕ ਜਿਹੜੀਆਂ ਟਾਈਡਸ ਆ ਉਹ ਹੋਣਗੀਆਂ। ਸੈਨ ਫਰਾਂਸਿਸਕੋ 'ਚ 20 ਫੁੱਟ ਤੱਕ ਜਿਹੜੀਆਂ ਟਾਈਡਸ ਆ ਉਹ ਜਾ ਸਕਦੀਆਂ ਹੈਗੀਆਂ। ਨਾਰਦਰਨ ਕੈਲੀਫੋਰਨੀਆ 'ਚ 23 ਫੁੱਟ ਤੋਂ ਲੈ ਕੇ 40 ਫੁੱਟ ਤੱਕ ਜਿਹੜੀਆਂ ਟਾਈਡਸ ਆ ਉਹ ਪਿਛਲੇ ਹਫ਼ਤੇ ਦੇ ਵਿੱਚ ਆਈਆਂ ਸੀਆਂ। ਹਾਈਐਸਟ ਟਾਈਡਸ ਲਾਸ ਐਂਜਲਿਸ ਕਾਉਂਟੀ ਦੇ ਜੋ ਬੀਚਸ ਆ, ਜਿਨ੍ਹਾਂ ਦੇ ਵਿੱਚ ਹਰਮੋਸਾ ਬੀਚ, ਮੈਨਹਟਨ ਬੀਚ, ਪੈਲੋਸ ਵਰਡੇਸ, ਇਹਨਾਂ ਦੇ ਉੱਤੇ ਜਿਹੜੀਆਂ ਇਹ ਟਾਈਡਸ ਆਈਆਂ ਸੀਗੀਆਂ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜਾ ਬੀਤੇ ਦਿਨ ਹੀ ਮਾਮਲਾ ਬਣਿਆ ਸੀ 10 ਸਾਲ ਦੇ ਨਿਆਣੇ ਨੇ ਦੂਜੇ 10 ਸਾਲ ਦੇ ਨੂੰ ਜਿਹੜੀ ਗੋਲੀ ਮਾਰੀ ਸੀ। ਚੋਰੀ ਦੀ ਬੰਦੂਕ ਨੂੰ ਉਸਨੇ ਗੱਡੀ ਦੇ ਵਿੱਚੋਂ ਲੈ ਕੇ ਆਪਣੇ ਨਾਲ ਦੇ ਜਿਹੜੇ ਸਾਥੀ ਬੱਚੇ ਨੂੰ ਗੋਲੀ ਮਾਰੀ ਸੀ। ਹੁਣ ਕੈਲੀਫੋਰਨੀਆ ਦੀ ਉਹ ਮਾਂ ਉਸ 10 ਸਾਲਾਂ ਦੇ ਬੱਚੇ ਦੀ ਜਿਸ ਦੇ ਗੋਲੀ ਲੱਗੀ ਆ ਉਹ ਦੱਸ ਰਹੀ ਆ ਵੀ ਕਹਿੰਦੇ ਬਾਈਕ ਰੇਸ ਦੇ ਵਿੱਚ ਲੂਜ਼ ਕਰਨ ਤੋਂ ਬਾਅਦ ਦੇ ਵਿੱਚ ਉਹ ਦੂਜੇ ਮੁੰਡੇ ਨੇ ਇਸ ਦੇ 10 ਸਾਲਾਂ ਦੇ ਮੁੰਡੇ ਨੂੰ ਗੋਲੀ ਮਾਰ ਦਿੱਤੀ ਹੈਗੀ ਹੈ। ਕਹਿੰਦੇ ਵੀ ਇੱਕ ਇਨਫੋਰਮਲ ਨੇਬਰਹੁੱਡ ਰੇਸ ਜਿਹੜੀ ਆ ਉਹ ਚੱਲ ਰਹੀ ਸੀ ਸੈਕਰਾਮੈਂਟੋ ਕਾਉਂਟੀ ਦੇ ਵਿੱਚ। ਇਹ ਕਾਂਡ ਵਾਪਰਿਆ ਸੀ। ਕੀਥ KJ ਫਰੀਡਸਨ ਦੀ ਜਿਹੜੀ ਮਾਂ ਆ ਉਸਨੇ ਇਸ ਦੇ ਬਾਰੇ ਜਿਹੜੀ ਹੁਣ ਅੱਗੇ ਹੋਰ ਜਾਣਕਾਰੀ ਜਿਹੜੀ ਉਹ ਦਿੱਤੀ ਆ। ਨਿਆਣਿਆਂ ਦੇ ਵਿੱਚ ਇਹ ਕੀ ਜਿਹੜੀ ਇਸ ਟਾਈਮ ਚੱਲ ਰਿਹਾ ਵੀ ਲੂਜ਼ ਕਰਨ ਦੇ ਉੱਤੇ ਤੁਸੀਂ ਗੋਲੀ ਚਲਾ ਦੋਗੇ। ਇੱਕ ਸੋਰ ਲੂਜ਼ਰ ਆਪਾਂ ਅਕਸਰ ਸ਼ਬਦ ਵਰਤਿਆ ਜਾਂਦਾ ਵੀ ਜਦੋਂ ਕੋਈ ਹਾਰ ਜਾਂਦਾ ਤੇ ਉਸਨੂੰ ਹਾਰ ਪਚਦੀ ਨਹੀਂ ਤਾਂ ਪੁੱਠੀਆਂ ਸਿੱਧੀਆਂ ਹਰਕਤਾਂ ਕਰਦਾ ਆ, ਪਰ ਇਸ ਦੇ ਵਿੱਚ ਹੱਦਾਂ ਹੀ ਜਿਹੜੀਆਂ ਆ ਉਹ ਸਾਰੀਆਂ ਟੱਪ ਹੋ ਗਈਆਂ। ਹੁਣ ਉਹ ਆਪਣੇ ਨਿਆਣੇ ਦੇ ਲਈ ਇਨਸਾਫ ਦੀ ਗੁਹਾਰ ਜਿਹੜੀ ਉਹ ਲਾ ਰਹੀ ਆ ਵੀ ਹੁਣ ਅੱਗੇ ਕਰੇ ਤਾਂ ਕਰੇ ਕਿ ਮੋਹਰੇ ਵੀ 10 ਸਾਲ ਦਾ ਬੱਚਾ ਆ ਜਿਸ ਨੇ ਉਸਨੂੰ ਗੋਲੀ ਮਾਰੀ ਸੀ, ਉਸ ਦੇ ਪਿਓ ਨੂੰ ਜਿਸ ਨੇ ਗੋਲੀ ਮਾਰੀ ਸੀ, ਜਿਹਨੇ ਉਹ ਬੰਦੂਕ ਆਪਣੀ ਗੱਡੀ ਦੇ ਵਿੱਚ ਰੱਖੀ ਸੀ ਜਿਹਦੀ ਚੋਰੀ ਕਰਕੇ ਇਸਨੇ ਬਾਅਦ 'ਚ ਇੱਕ ਗੋਲੀ ਕਰਨ ਨੂੰ ਅੰਜਾਮ ਦਿੱਤਾ, ਉਸ ਨੂੰ ਜ਼ਰੂਰ ਗ੍ਰਿਫਤਾਰ ਕਰ ਲਿਆ ਗਿਆ ਸੀ।
ਜੀ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਟੀਮ ਨੇ ਜੋ ਆ ਯੂਐਸ ਦੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਫਾਈਲ ਕਰ ਦਿੱਤੀ ਆ ਵੀ ਜੋ ਕੋਲੋਰਾਡੋ ਦੀ ਕੋਰਟ ਨੇ ਡਿਸੀਜਨ ਦਿੱਤਾ ਹੈ ਡਿਸਕੁਆਲੀਫਾਈ ਕਰਨ ਦਾ, ਉਹਨਾਂ ਨੂੰ ਬੈਲਟ ਦੇ ਉੱਤੇ ਉਸ ਨੂੰ ਜਿਹੜਾ ਰਿਵਰਸ ਕੀਤਾ ਜਾਵੇ। ਇਹ ਜਿਹੜਾ 14th ਅਮੈਂਡਮੈਂਟ ਇੰਸੁਰੈਕਸ਼ਨ ਬੈਨ ਨੂੰ ਲੈ ਕੇ ਹੈਗਾ। ਸੋ ਸੈਕਸ਼ਨ 3 ਆਫ 14th ਅਮੈਂਡਮੈਂਟ ਇਹਦੇ ਵਿੱਚ ਇਹ ਆ, ਇਹ ਸਿਵਲ ਵਾਰ ਤੋਂ ਬਾਅਦ ਐਡ ਕੀਤਾ ਗਿਆ ਸੀ। ਇਹਦੇ ਵਿੱਚ ਕੋਈ ਵੀ ਬੰਦਾ ਜਿਹੜਾ ਯੂਐਸ ਦੇ ਕੌਨਸਟੀਟਿਊਸ਼ਨ ਦੀ ਸਹੁੰ ਲੈਂਦਾ ਆ ਤੇ ਬਾਅਦ ਦੇ ਵਿੱਚ ਉਹਦੇ ਅਗੇਂਸਟ ਖੜਦਾ ਆ, ਅਗੇਂਸਟ ਇਨ ਇੰਸੁਰੈਕਸ਼ਨ, ਤੇ ਉਹਨੂੰ ਜਿਹੜਾ ਆ ਰੋਕਿਆ ਜਾ ਸਕਦਾ ਆ ਫੈਡਰਲ ਆਫਿਸ ਦੇ ਵਿੱਚ ਕੋਈ ਪੋਜੀਸ਼ਨ ਲੈਣ ਤੋਂ। ਸੋ ਉਹ ਕਹਿ ਰਹੇ ਆ, ਕੋਲੋਰਾਡੋ ਦੀ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਜਿਹੜੇ ਸਪੀਚ ਜਾਂ ਹੋਰ ਉਹਨਾਂ ਦੇ ਜਿਹੜੇ ਸਾਥੀਆਂ ਨੇ ਉਸ ਦਿਨ ਜਨਵਰੀ 6 ਵਾਲੇ ਦਿਨ ਕੀਤਾ ਸੀ, ਸੋ ਉਹ ਉਸ ਕਰਕੇ ਉਹ ਡਿਸਕੁਆਲੀਫਾਈ ਹੁੰਦੇ ਆ। ਹੁਣ ਦੇਖਦੇ ਆ ਯੂਐਸ ਦੀ ਜਿਹੜੀ ਸੁਪਰੀਮ ਕੋਰਟ ਆ ਉਹ ਇਹਦੇ ਉੱਤੇ ਕੀ ਡਿਸੀਜਨ ਦਿੰਦੀ ਹੈਗੀ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਦੇ ਰੇਟ ਹੋਰ ਵੱਧ ਸਕਦੇ ਆ। ਕੈਲੀਫੋਰਨੀਆ ਦੀ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੇ ਅੱਜ ਸਟੇਟ ਫਾਰਮ ਦੇ ਦੁਆਰਾ ਜਿਹੜੀ ਇੰਸ਼ੋਰੈਂਸ ਰੇਟ ਹਾਈਕ ਆ ਉਸ ਨੂੰ ਪ੍ਰਵਾਨਗੀ ਜਿਹੜੀ ਉਹ ਦੇ ਦਿੱਤੀ ਹੈਗੀ ਆ। 20% ਪ੍ਰਾਈਸਿਸ ਦੇ ਵਿੱਚ ਨਵੀਆਂ ਜਿਹੜੀਆਂ ਹੋਮ ਇੰਸ਼ੋਰੈਂਸ ਪਾਲਿਸੀਜ਼ ਦੇ ਵਿੱਚ ਇਹ ਵਾਧਾ ਜਿਹੜਾ ਉਹ ਕਰਨ ਜਾ ਰਹੇ ਹੈਗੇ। ਜੀ। ਪਿਛਲੇ ਦਿਨਾਂ 'ਚ ਵੀ ਇਹ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਹੋਰ ਨੇਸ਼ਨ ਵਾਈਡ ਇੰਸ਼ੋਰੈਂਸ ਉਹਨਾਂ ਨੇ ਤਾਂ 40% ਤਾਈਂ ਵਧਾਏ ਆ। ਸਟੇਟ ਫਾਰਮ ਨੇ ਬਹੁਤ ਸਾਰੀਆਂ ਜਿਹੜੀਆਂ ਮੇਜਰ ਇੰਸ਼ੋਰੈਂਸ ਕੰਪਨੀਆਂ ਉਹਨਾਂ ਨੇ ਇੰਸ਼ੋਰੈਂਸ ਲਿਖਣੀਆਂ ਬੰਦ ਕਰ ਦਿੱਤੀਆਂ ਆ ਤੇ ਕਈ ਕੰਪਨੀਆਂ ਨੇ ਨਾਨ ਰਿਨਿਊ ਵੀ ਕਰ ਦਿੱਤੀਆਂ, ਜਿਸ ਤਰ੍ਹਾਂ ਐਮਗਾਰਡ ਇੰਸ਼ੋਰੈਂਸ ਤੇ ਬਰਕਸ਼ਾਇਰ ਸੀਐਸਸੀ ਇੰਸ਼ੋਰੈਂਸ, ਕੈਂਪਰ ਆਟੋ ਤੇ ਹੋਮ ਤੇ ਫਾਰਮਰਸ, ਤੇ ਕੁਝ ਕੰਪਨੀਆਂ ਨੇ ਥੋੜੇ ਲੋਕਾਂ ਦੀਆਂ ਪਾਲਿਸੀਆਂ ਕੈਂਸਲ ਵੀ ਕੀਤੀਆਂ ਹੈਗੀਆਂ। ਸੋ ਅੱਜ ਦੀ ਡੇਟ ਦੇ ਵਿੱਚ ਇਹ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਨੂੰ ਲੈ ਕੇ। ਜਦੋਂ ਤੁਸੀਂ ਕਿਤੇ ਕਾਰ ਦੀ ਇੰਸ਼ੋਰੈਂਸ ਜਾਂ ਘਰ ਦੀ ਇੰਸ਼ੋਰੈਂਸ ਲੱਭਣੀ ਆ, ਬਹੁਤ ਹਾਰਡ ਆ ਲੱਭਣੀ, ਤੇ ਜਦੋਂ ਲੱਭਦੀ ਵੀ ਆ ਤੇ ਉਹਦੇ ਰੇਟਸ ਬਹੁਤ ਜ਼ਿਆਦਾ ਆ। ਜਿੱਦਾਂ ਜਿੱਦਾਂ ਲੋਕਾਂ ਦੇ ਰਿਨਿਊਲ ਆਈ ਜਾਂਦੇ ਆ, ਪੁਰਾਣੀਆਂ ਵੀ ਜਿਨ੍ਹਾਂ ਦੀਆਂ ਚੱਲਦੀਆਂ ਉਹਨਾਂ ਦੇ ਰੇਟ ਬਹੁਤ ਵੱਧ ਕੇ ਆ ਰਹੇ ਹੈਗੇ ਆ। ਸੋ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਵੀ ਜਿਹੜਾ ਇੰਸ਼ੋਰੈਂਸ ਕਮਿਸ਼ਨਰ ਲਾਰਾ ਆ ਉਹ ਇੱਕ ਤਰ੍ਹਾਂ ਨਾਲ ਇੰਸ਼ੋਰੈਂਸ ਕੰਪਨੀਆਂ ਦੇ ਅੱਗੇ ਝੁਕਿਆ ਪਿਆ ਆ, ਪਰ ਬਿਲਕੁਲ। ਇੰਸ਼ੋਰੈਂਸ ਕੰਪਨੀਆਂ ਕਹਿ ਰਹੀਆਂ ਆ ਵੀ ਜਿਹੜੀਆਂ ਕੀਮਤਾਂ ਇਨਫਲੇਸ਼ਨ ਲੈ ਕੇ ਡਬਲ ਟ੍ਰਿਪਲ ਹੋ ਗਈਆਂ ਹੈਗੀਆਂ, ਤੇ ਜਦੋਂ ਕਲੇਮ ਹੁੰਦੇ ਆ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਪੈਸੇ ਦੇਣੇ ਪੈਂਦੇ ਆ ਤੇ ਉਹ ਵਰਥ ਇਟ ਨਹੀਂ ਹੈਗਾ। ਸੋ ਇਹ ਇੱਕ ਵੱਡਾ ਇਸ਼ੂ ਆ ਕਲਾਈਮੇਟ ਚੇਂਜ ਨੂੰ ਲੈ ਕੇ ਵੀ, ਤੇ ਇਸ ਸਾਲ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਚੇਂਜਸ ਆਉਣਗੀਆਂ, ਬਹੁਤ ਕੈਲੀਫੋਰਨੀਆ ਵਿੱਚ ਵੀ ਤੇ ਫਲੋਰੀਡਾ ਦੇ ਵਿੱਚ ਵੀ। ਜੀ। ਸਟੇਟ ਦਾ ਜਿਹੜਾ ਇੰਸ਼ੋਰੈਂਸ ਕਮਿਸ਼ਨਰ ਉਹ ਕਹਿ ਰਹੇ ਹੋਮ ਓਨਰਸ ਨੂੰ ਵੀ ਜੇ ਤੁਹਾਨੂੰ ਕਿਤੇ ਨਹੀਂ ਮਿਲਦੀ ਤੇ ਇੱਕ ਫੇਅਰ ਪਲਾਨ ਹੈਗੀ ਆ ਵੀ ਉਹ ਤੁਸੀਂ ਦੇਖ ਸਕਦੇ ਆ। ਆਈ ਥਿੰਕ ਉਹ ਜਿਹੜੀ ਫੇਅਰ ਪਲਾਨ ਆ ਉਹ ਮੋਸਟਲੀ ਫਾਇਰ ਇੰਸ਼ੋਰੈਂਸ ਦੇ ਨਾਲ ਜਾਂ ਜਿਹੜੀ ਜੇ ਉਹੀ ਪ੍ਰੋਪਰਟੀ। ਕਵਰ ਕਰਦੀ ਆ ਲਾਇਬਿਲਿਟੀ ਵਗੈਰਾ ਜਾਂ ਹੋਰ ਨਹੀਂ, ਪਰ ਉਹਨਾਂ ਦੇ ਰੇਟਸ ਬਹੁਤ ਜ਼ਿਆਦੇ ਆ ਤੇ ਉਹ ਬਿਜ਼ੀ ਇੰਨੇ ਆ ਵੀ ਉਹ 30-30 ਦਿਨ ਤੱਕ ਰਿਸਪੌਂਡ ਨਹੀਂ ਕਰਦੇ ਹੈਗੇ। ਤੇ ਇਹ ਜਿਹੜੀ ਸਿਚੁਏਸ਼ਨ ਆ ਬਹੁਤ ਹਾਰਡ ਆ। ਇਹਦੇ ਨਾਲ ਕਈ ਲੋਕ ਜਿਹੜੇ ਘਰ ਖਰੀਦ ਰਹੇ ਆ, ਖਾਸ ਕਰਕੇ ਜਿੱਥੇ ਥੋੜਾ ਜਿਹਾ ਵੀ ਵਾਈਲਡ ਫਾਇਰ ਏਰੀਆ, ਥੋੜਾ ਜਿਹਾ ਵੀ ਜ਼ਿਆਦੇ ਟਰੀਆਂ ਵਾਲਾ ਜੰਗਲਾਂ ਵਾਲਾ ਏਰੀਆ ਹੈਗਾ, ਉੱਥੇ ਤਾਂ ਬਹੁਤ ਸਿਚੁਏਸ਼ਨ। ਨਾ ਪਰ ਹੁਣ ਸਭ ਤੋਂ ਬਿਜਲੀ। ਜ਼ਿਆਦਾ ਜਿਹੜਾ ਇਹਦਾ ਇਫੈਕਟ ਆ ਉਹ ਗਰੀਬ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਪੈਂਦਾ, ਹੂੰ। ਜਿਹੜੇ ਪੇਂਡੂ ਏਰੀਏ 'ਚ ਰਹਿੰਦੇ ਆ, ਰੂਰਲ ਏਰੀਏ 'ਚ ਰਹਿੰਦੇ ਆ। ਹੁਣ ਤੁਸੀਂ ਦੇਖ ਲਓ ਵੀ ਤੁਹਾਡੇ ਫਰਿਜ਼ਨੋ ਤੋਂ ਖੱਬੇ ਹੱਥ ਜਾ ਕੇ ਜਿੰਨੇ ਵੀ ਟਾਊਨ ਯੋਸੇਮਿਟੀ ਵੱਲ ਆ, ਉਹਨਾਂ ਦੀਆਂ ਕਈਆਂ ਦੀਆਂ ਇੰਸ਼ੋਰੈਂਸਾਂ $16,000 ਤੱਕ ਹੋ ਰਹੀਆਂ, ਤੇ ਉਹ ਛੋਟੇ ਛੋਟੇ ਘਰ ਆ, ਉਹ ਉਹਨਾਂ ਦੀ ਇਨਕਮ ਵੀ ਕਿੰਨੀ ਕੁ ਹੁੰਦੀ ਆ, ਤੇ ਉਹ ਇੱਕ ਸਿਚੁਏਸ਼ਨ ਜਿਹੜੀ ਆ ਬਹੁਤ ਬੈਡ ਬਣੀ ਹੋਈ ਹੈਗੀ। ਯਾ ਹਰ ਇੱਕ ਤਰ੍ਹਾਂ ਦਾ ਜਿਹੜਾ ਚਾਹੇ ਉਹ ਆਟੋ ਵਾਲੇ ਆ ਤੇ ਚਾਹੇ ਉਹ ਹੋਮ ਵਾਲੇ ਆ, ਹਰਜੋਤ ਸਿੰਘ ਜੀ, ਸਾਰਿਆਂ ਦੇ ਵਿੱਚ ਇਹ ਚੰਗੀ ਖਾਸੀ ਸਮੱਸਿਆ ਜਿਹੜੀ ਉਹ ਬਣੀ ਜੀ ਪਈ ਆ ਤੇ ਸੋਲਿਊਸ਼ਨ ਕੋਈ ਬਹੁਤਾ ਜਿਹੜਾ ਨਜ਼ਰ ਜਿਹੜਾ ਉਹ ਆ ਨਹੀਂ ਰਿਹਾ ਹੈਗਾ। ਜੀ। ਇਸੇ ਤਰ੍ਹਾਂ ਹੁਣ ਜੇ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦਾ ਜਿਹੜਾ ਲੈਜਿਸਲੇਟਰ ਆ, 2024 ਦਾ ਸੈਸ਼ਨ ਉਹ ਇੱਕ ਬਹੁਤ ਵੱਡੇ ਬਿਗ ਬਜਟ ਹੋਲ ਦੇ ਨਾਲ ਸਟਾਰਟ ਹੋਣ ਜਾ ਰਿਹਾ, ਕਿਉਂਕਿ ਬਜਟ ਦਾ ਘਾਟਾ ਆ। ਹੂੰ। ਤੇ ਸਾਰੀਆਂ ਜਿਹੜੀਆਂ ਕੈਲੀਫੋਰਨੀਆ ਦੀਆਂ 80 ਅਸੈਂਬਲੀ ਸੀਟ ਤੇ 20 ਦੇ ਕਰੀਬ ਸੈਨੇਟ ਸੀਟ, ਟੋਟਲ 40 ਹੈਗੀਆਂ, 40 ਚੋਂ 20 ਜਿਹੜੀਆਂ ਸੈਨੇਟ ਦੀਆਂ ਸੀਟਸ ਆ ਉਹ ਬੈਲਟ ਦੇ ਉੱਤੇ ਆ। ਸੋ ਬਹੁਤ ਸਾਰੇ ਜਿਹੜੇ ਲਾ ਮੇਕਰਸ ਆ ਉਹਨਾਂ ਨੂੰ ਕਹਿੰਦੇ ਡਬਲ ਡਿਊਟੀ ਕਰਨੀ ਪਊਗੀ, ਪਾਲਿਸੀ ਮੇਕਿੰਗ ਦੇ ਲਈ ਵੀ ਤੇ ਕੈਂਪੇਨ ਦੇ ਲਈ ਵੀ। ਸੋ $68 ਬਿਲੀਅਨ ਦਾ ਬਜਟ ਸ਼ਾਰਟ 'ਚ ਆ। ਹੁਣ ਕਿੱਥੇ ਕਿੱਥੇ ਇਹ ਜਿਹੜਾ ਕੱਟ ਹੁੰਦਾ ਹੈਗਾ ਉਹ ਦੇਖਣਾ ਪੈਣਾ ਹੈਗਾ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕੰਸਰਨ ਬਹੁਤ ਸਾਰੇ ਆ,
ਤੇ ਕੈਂਪੇਨ ਤੇ ਇਲੈਕਸ਼ਨ ਨੂੰ ਲੈ ਕੇ ਕਿੱਦਾਂ ਆਰਟੀਫਿਸ਼ੀਅਲ ਜਿਹੜੀ ਇੰਟੈਲੀਜੈਂਸ ਆ ਉਹ ਯੂਜ਼ ਹੋਊਗੀ। ਸੋ ਮਟਰਨਿਟੀ ਵਾਰਡ ਜਿਹੜੇ ਆ ਕੈਲੀਫੋਰਨੀਆ ਦੇ, ਉਹ ਕਈ ਜਗ੍ਹਾ ਸ਼ਟ ਡਾਊਨ ਹੋ ਰਹੇ ਹੈਗੇ ਆ। ਡੈਮੋਕ੍ਰੈਟਿਕ ਅਸੈਂਬਲੀ ਮੈਂਬਰ ਇਕਲਾ ਵੈਵਰ ਲਾ ਮੇਸਾ ਦੇ, ਉਹਨਾਂ ਨੇ ਅਨਾਉਂਸ ਕੀਤਾ ਸੀ ਵੀ ਉਹ ਨਵਾਂ ਇੱਕ ਬਿੱਲ ਲੈ ਕੇ ਆ ਰਹੇ ਆ। ਆਪਾਂ ਦੇਖਿਆ ਸੀ ਵੀ ਕਿਸ ਤਰ੍ਹਾਂ ਮਡੇਰੇ 'ਚ ਹਸਪਤਾਲ, ਬਹੁਤ ਸਾਰੇ ਜਿਹੜੇ ਹਸਪੀਟਲ ਆ ਉਹ ਬੰਦ ਹੋਏ ਹੈਗੇ ਆ। ਵਾਈਲਡ ਫਾਇਰ ਇੰਸ਼ੋਰੈਂਸ ਵੱਡਾ ਇਸ਼ੂ ਆ, ਉਹ ਆਪਾਂ ਡਿਸਕਸ ਜੀ ਕਰਕੇ ਹਟੇ ਹੈਗੇ ਆ। ਸੋ ਕਾਫੀ ਜ਼ਿਆਦਾ ਜਿਹੜੇ ਇਸ਼ੂ ਹੈਗੇ ਆ। ਪਰ ਜਦੋਂ ਹੀ ਅੱਜ ਅਸੈਂਬਲੀ ਓਪਨ ਲੱਗੀ ਹੋਈ ਤੇ ਗਾਜ਼ਾ ਦੇ ਸਪੋਰਟਰ ਜਿਹੜੇ ਆ ਉਹ ਬਹੁਤ ਹੰਡਰਡਸ ਆਫ ਕਹਿੰਦੇ ਪੀਪਲ ਸੀਗੇ, ਉਹਨਾਂ ਨੇ ਜਾ ਕੇ ਅਸੈਂਬਲੀ ਚੱਲਣੇ ਨਹੀਂ ਦਿੱਤੀ। ਉੱਥੇ ਬਹੁਤ ਰੌਲਾ ਰੱਪਾ ਪਾਇਆ, ਆਪਣੇ ਸਾਈਨ ਵੀ ਜਿਹੜੇ ਆ ਉਹ ਲੈ ਕੇ ਗਏ ਹੋਏ ਸੀ ਵੀ ਉੱਥੇ ਸ਼ਰੇਆਮ ਕਤਲੇਆਮ ਹੋ ਰਿਹਾ, ਜੈਨੋਸਾਈਡ ਹੋ ਰਿਹਾ ਹੈਗਾ ਗਾਜ਼ਾ ਦੇ ਵਿੱਚ। ਤੇ ਜਿਹੜੀ ਅਮਰੀਕਾ ਦੀ ਸਰਕਾਰ ਆ ਉਹ ਸਾਡਾ ਟੈਕਸ ਪੇਅਰ ਮਨੀ ਜਿਹੜਾ ਆ ਇਜ਼ਰਾਈਲ ਨੂੰ ਦੇ ਰਹੀ ਹੈਗੀ ਆ। ਸੋ ਇਹ ਵੀ ਇੱਕ ਬਹੁਤ ਵੱਡਾ ਅੱਜ ਪ੍ਰੋਟੈਸਟ ਉੱਥੇ ਹੋਇਆ ਹੈ। ਇਹ ਕਹਿੰਦੇ ਵੀ ਪੂਰਾ ਜਿਹੜਾ ਲੈਜਿਸਲੇਟਿਵ ਸੈਸ਼ਨ ਆ ਉਹ ਡਿਸਟਰਬ ਹੋ ਗਿਆ ਆ। ਜਿਹੜੀ ਗੱਲ ਇਸ ਦੇ ਵਿੱਚ ਇਹ ਜ਼ਿਕਰਯੋਗ ਗੱਲ ਆ ਵੀ ਜਿਹੜੇ ਪ੍ਰੋਟੈਸਟ ਕਰਨ ਵਾਲੇ ਜਿਊਸ਼ ਲੋਕ ਸੀਗੇ, ਕਹਿੰਦੇ ਵੀ ਉਹਨਾਂ ਨੇ ਬੈਨਰ ਲਾਏ ਸੀ ਨਾਟ ਇਨ ਆਵਰ ਨੇਮ, ਵੀ ਸਾਡੇ ਨਾਂ ਦੇ ਉੱਤੇ ਜਿਹੜੇ ਕੈਲੀਫੋਰਨੀਆ ਦਾ ਟੈਕਸ ਮਨੀ ਆ ਉਹ ਉਧਰ ਨਾ ਲਾਓ। ਇਨਫੈਕਟ ਹੈਲਥ ਕੇਅਰ, ਹਾਊਸਿੰਗ, ਸਕੂਲ, ਕਲਾਈਮੇਟ ਦੇ ਉੱਤੇ ਖਰਚਾ ਜਿਹੜਾ ਉਹ ਕਰੋ। ਕਹਿੰਦੇ ਵੀ ਨੋ ਯੂਐਸ ਫੰਡਿੰਗ ਫਾਰ ਇਜ਼ਰਾਈਲ ਜੈਨੋਸਾਈਡ ਇਨ ਪੈਲਸਤੀਨ। ਇਹ ਜਿਹੜੇ ਨਾਰਿਆਂ ਦੇ ਨਾਲ ਤੇ ਇਹ ਜਿਹੜੇ ਪ੍ਰੋਟੈਸਟਰਸ ਦੇ ਦੁਆਰਾ ਜਿਹੜੇ ਬੈਨਰਸ ਆ ਉਹ ਲਿਆਂਦੇ ਗਏ ਤੇ ਕੰਮਕਾਜ ਜਿਹੜਾ ਤਕਰੀਬਨ ਜਿਹੜਾ ਇਸ ਦੇ ਵਿੱਚ ਅੱਜ ਠੱਪ ਹੀ ਰਿਹਾ ਹੈਗਾ। ਅਗਲੀ ਗੱਲ ਕਰੀਏ, ਟਾਹੋ ਨੈਸ਼ਨਲ ਫੋਰੈਸਟ ਤੋਂ ਇਹ ਖਬਰ ਆ ਰਹੀ ਆ, ਹਾਈਕਰਸ ਵਿਗੜੀਆਂ ਜਿਹੜੀਆਂ ਆ ਮੌਸਮ ਦੀਆਂ ਕੰਡੀਸ਼ਨਸ ਦੇ ਕਰਕੇ ਉਹ ਲਾਪਤਾ ਜਿਹੜੇ ਹੋ ਗਏ ਸੀ, ਲੱਭੇ ਨਹੀਂ ਸੀ। ਤੇ ਪਰ ਇਵੈਂਚੁਅਲੀ ਜਿਹੜੇ ਆ ਉਹਨਾਂ 3 ਹਾਈਕਰਸ ਨੂੰ ਜਿਨ੍ਹਾਂ ਦੀ ਭਾਲ ਸੀਗੀ ਉਹਨਾਂ ਨੂੰ ਸੇਫਲੀ ਸੁਰੱਖਿਅਤ ਜਿਹੜਾ ਆ ਉਹ ਲੱਭ ਲਿਆ ਗਿਆ ਆ। ਨਵਾਡਾ ਕਾਉਂਟੀ ਦੇ ਜਿਹੜੇ ਸ਼ੈਰਿਫ ਆਫਿਸ ਆ ਉਹਨਾਂ ਨੇ ਇਹ ਦੱਸਿਆ। ਬੁੱਧਵਾਰ ਨੂੰ ਅੱਜ ਸਵੇਰੇ ਤੜਕੇ ਕਹਿੰਦੇ 8 ਵਜੇ ਉਹਨਾਂ ਨੂੰ ਕਾਲ ਆਈ ਸੀਗੀ, ਜਦ 3 ਲੋਸਟ ਹਾਈਕਰਸ ਆ ਉਹਨਾਂ ਨੂੰ ਇੱਕ ਬੇਸਨ ਪੀਕ ਆ ਉਸ ਦੇ ਨਜ਼ਦੀਕ ਮਿਲੇ ਸੀਗੇ। ਸੋ ਕਹਿੰਦੇ ਵੀ ਤੁਰੇ ਜਾਂਦੇ ਸੀਗੇ ਮੰਗਲਵਾਰ ਦੇ ਕੱਲ ਦੇ ਜਿਹੜੇ ਇਹ ਗਵਾਚੇ ਸੀਗੇ। ਪੈਰਾਡਾਈਸ ਲੇਕ ਸਨੋ ਕੈਂਪ ਦੇ ਉੱਤੇ ਉਹਨਾਂ ਨੇ ਜਾਣਾ ਸੀ। ਮੌਸਮ ਅਚਾਨਕ ਵਿਗੜ ਗਿਆ, ਕਾਫੀ ਭਾਰੀ ਬਰਫ਼ਬਾਰੀ ਜਿਹੜੀ ਹੋਈ ਜਿਸ ਕਰਕੇ ਉਹ ਗਵਾਚ ਗਏ ਸੀਗੇ। ਹੁਣ ਇਵੈਂਚੁਅਲੀ ਜਿਹੜਾ ਉਹਨਾਂ ਨੂੰ ਲੱਭਣ ਦੇ ਵਿੱਚ ਕਾਮਯਾਬੀ ਮਿਲੀ ਹੈ। ਕਹਿੰਦੇ ਵੀ ਅਧਿਕਾਰੀਆਂ ਨੇ ਦੱਸਿਆ ਵੀ 40 ਤੋਂ ਵੱਧ ਇੰਡੀਵਿਜੂਅਲ ਤੇ ਵੋਲੰਟੀਅਰਸ ਉਹਨਾਂ ਨੇ ਇਹਨਾਂ ਨੂੰ ਲੱਭਣ ਦੇ ਲਈ, ਮਦਦ ਦੇ ਲਈ ਆਵਾਜ਼ ਦਾ ਜਿਹੜਾ ਉਹ ਰਿਪਲਾਈ ਜਿਹੜਾ ਉਹ ਕੀਤਾ ਸੀਗਾ। ਨਵਾਡਾ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਜਿਹੜਾ ਉਹ ਦੱਸਿਆ। ਟਾਹੋ ਨਾਰਡਿਕ ਸਰਚ ਰੈਸਕਿਊ, ਪਲੇਸਰ ਕਾਉਂਟੀ ਸ਼ੈਰਿਫ ਆਫਿਸ, ਕੈਲ OES, ਕੈਲ ਫਾਇਰ, ਟਰਕੀ ਫਾਇਰ, ਟਾਹੋ US ਫੋਰੈਸਟ ਸਰਵਿਸ, ਟਾਹੋ ਨੈਸ਼ਨਲ ਫੋਰੈਸਟ ਵਾਲਿਆਂ ਨੇ ਜਿਹੜੀ ਇਹਨਾਂ 3 ਹਾਈਕਰਸ ਨੂੰ ਸੁਰੱਖਿਅਤ ਲੱਭਣ ਦੇ ਵਿੱਚ ਮਦਦ ਕੀਤੀ। ਜੀ, ਇੱਕ ਬਹੁਤ ਮਾੜੀ ਖਬਰ ਆ ਰਹੀ ਹੈ ਨਿਊ ਜਰਸੀ ਤੋਂ। ਨਿਊ ਜਰਸੀ ਦੀ ਇੱਕ ਮਸਜਿਦ ਦੇ ਬਾਹਰ ਉੱਥੇ ਦਾ ਜਿਹੜਾ ਇਮਾਮ ਸੀ ਉਸ ਨੂੰ ਗੋਲੀਆਂ ਨਾਲ ਅੱਜ ਸਵੇਰੇ ਮਾਰ ਦਿੱਤਾ ਹੈਗਾ। ਕਹਿੰਦੇ ਇਮਾਮ ਹਸਨ ਸ਼ਰੀਫ 6 ਵਜੇ ਆਪਣੀ ਕਾਰ ਦੇ ਵਿੱਚ ਬੈਠਾ ਸੀ, ਜਿਸ ਨੂੰ ਮਸਜਿਦ ਮੁਹੰਮਦ ਮੌਸਕ ਜੋ ਨਿਊਯਾਰਕ ਟਾਊਨ ਆ ਨਿਊ ਜਰਸੀ ਦਾ, ਵਨ ਆਫ ਦਾ ਲਾਰਜੈਸਟ ਸਿਟੀ ਆ E6 ਕਾਉਂਟੀ ਦੇ ਵਿੱਚ, ਉੱਥੇ ਗੋਲੀ ਦੇ ਨਾਲ ਮਾਰ ਦਿੱਤਾ ਗਿਆ। ਸੋ ਇਹਦੇ ਸਬੰਧ ਦੇ ਵਿੱਚ ਜਿਹੜੇ ਡਿਸਟ੍ਰਿਕਟ ਅਟਾਰਨੀ ਆ ਉਹ ਕਹਿੰਦੇ ਵੀ ਜੋ ਕੁਝ ਦੁਨੀਆ 'ਚ ਚੱਲ ਰਿਹਾ ਆ ਉਹਦੇ ਨਾਲ ਹੇਟ ਬਹੁਤ ਜ਼ਿਆਦਾ ਫੈਲੀ ਹੋਈ ਆ। ਅਟਾਰਨੀ ਜਨਰਲ ਪੈਟ ਪੈਟਲੈਟਿਕਨ ਨੇ ਦੱਸਿਆ ਹੈਗਾ ਤੇ ਸਾਨੂੰ ਸਾਰਿਆਂ ਨੂੰ ਵਿਜੀਲੈਂਟ ਹੋਣਾ ਚਾਹੀਦਾ ਹੈਗਾ। ਕਹਿੰਦੇ ਪਲੈਟਕਿਨ ਜੋ ਆ ਉਹਨਾਂ ਨੇ ਇਹ ਕਿਹਾ ਵੀ ਲਾ ਇਨਫੋਰਸਮੈਂਟ ਨੂੰ ਸਟੈਪ ਅਪ ਕਰ ਦਿੱਤਾ ਗਿਆ। ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਹੈਗੀਆਂ, ਚਾਹੇ ਉਹ ਜਿਊਸ਼ ਦੀਆਂ ਜਾਂ ਉਹ ਮੁਸਲਿਮਸ ਦੀਆਂ ਹੈਗੀਆਂ, ਕਿਉਂਕਿ ਟੈਨਸ਼ਨ ਜਿਹੜੀ ਆ ਅਕਤੂਬਰ 7 2023 ਤੋਂ ਜਦੋਂ ਹੀ ਅਟੈਕ ਹੋਇਆ ਸੀ ਹਮਾਸ ਵੱਲੋਂ ਇਜ਼ਰਾਈਲ ਤੇ, ਉਤੋਂ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਵਧੀਆਂ ਹੋਈਆਂ ਹੈਗੀਆਂ। ਤੇ ਕਹਿੰਦੇ 3,20,000 ਦੇ ਕਰੀਬ ਮੁਸਲਿਮ ਪੋਪੂਲੇਸ਼ਨ ਹੈਗੀ ਆ ਉਸ ਸਟੇਟ ਦੇ ਵਿੱਚ ਨਿਊ ਜਰਸੀ 'ਚ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਜੈਫਰੀ ਐਪਸਟੀਨ ਜਿਹੜਾ ਮਾਰਿਆ ਗਿਆ ਸੀਗਾ, ਜਿਹਨੇ ਸੁਸਾਈਡ ਦੇ ਕਥੇ ਤੌਰ ਦੇ ਉੱਤੇ ਕਰ ਲਿਆ ਸੀ। ਸੈਕਸ ਟ੍ਰੈਫਿਕਿੰਗ ਦੇ ਮਾਮਲੇ ਦੇ ਵਿੱਚ, ਅਬਿਊਜ਼ ਦੇ ਮਾਮਲੇ ਦੇ ਵਿੱਚ ਇਹ ਸਜ਼ਾ ਜਿਹੜੀ ਉਹ ਭੁਗਤ ਰਿਹਾ ਸੀ, ਅੰਦਰ ਸੀਗਾ। ਤੇ ਅਚਾਨਕ ਜਿਹੜੀ ਇਸ ਦੀ ਮੌਤ ਦੀ ਖਬਰ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅੱਜ ਉਹਦੇ ਹੀ ਕੇਸਿਸ ਦੇ ਮਾਮਲੇ ਵਿੱਚ ਸੈਂਕੜੇ ਹੀ ਜਿਹੜੇ ਪੇਜ ਆ
ਉਹਨਾਂ ਨੂੰ ਅਨਸੀਲ ਕੀਤਾ ਗਿਆ, ਦਸਤਾਵੇਜ਼ ਜਿਹੜੇ ਆ ਉਹ ਜਨਤਕ ਕੀਤੇ ਗਏ ਆ, ਜਿਨ੍ਹਾਂ ਵਿੱਚ ਇੱਕ ਅੱਜ ਜਿਹੜਾ ਕਰ ਰਿਹਾ ਹੈ ਜੀ ਐਪਸਟੀਨ ਕਲਾਇੰਟ ਲਿਸਟ, ਇਹ ਟ੍ਰੈਂਡ ਕਰ ਰਿਹਾ, ਲੋਕ ਲੱਭ ਰਹੇ ਆ ਵੀ ਕਿਹਨਾਂ ਕਿਹਨਾਂ ਦਾ ਨਾਮ ਜਿਹੜਾ ਇਸ ਦੇ ਵਿੱਚ ਆਇਆ, ਜਿਹੜਾ ਇਸ ਦੇ ਪ੍ਰਾਈਵੇਟ ਪਲੇਨਸ ਦੇ ਵਿੱਚ ਫਲਾਈ ਕਰ ਰਿਹਾ ਸੀ, ਐਪਸਟੀਨ ਆਈਲੈਂਡ ਦੇ ਉੱਤੇ ਜਾਂਦਾ ਸੀ, ਜਿੱਥੇ ਕਿ ਕਥਿਤ ਤੌਰ ਦੇ ਉੱਤੇ ਘਿਨਾਉਣੇ ਕੁਕਰਮ ਜਿਹੜੇ ਉਹ ਹੁੰਦੇ ਰਹੇ ਆ। ਹੁਣ ਤੱਕ ਪ੍ਰਿੰਸ ਐਂਡਰਿਊ, ਸਾਬਕਾ ਰਾਸ਼ਟਰਪਤੀ ਪ੍ਰੈਜ਼ੀਡੈਂਟ ਕਲਿੰਟਨ ਦੇ ਨਾਲ ਹੋਰ ਕਈ ਪ੍ਰੋਮੀਨੈਂਟ ਲੋਕਾਂ ਦੇ ਨਾਮ ਜਿਹੜੇ ਆ ਉਹ ਆਉਣੇ ਜਿਹੜੇ ਉਹ ਸ਼ੁਰੂ ਹੋ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹ ਜਿਹੜੀ ਇਸ ਦੀ ਸਾਥੀ ਸੀਗੀ ਮੈਕਸਵੈਲ, ਉਸ ਦੇ ਨਾਲ ਸੰਬੰਧਿਤ ਜਿਹੜੇ ਕੇਸਾਂ ਦੇ ਵਿੱਚ ਵੀ ਇਹ ਜਿਹੜੇ ਡਾਕੂਮੈਂਟ ਆ ਉਹਨਾਂ ਨੂੰ ਇੱਕ ਜੱਜ ਨੇ ਲੋਕਾਂ ਦੇ ਸਾਹਮਣੇ ਜਨਤਕ ਕਰਨ ਦੀ ਜਿਹੜੇ ਆਦੇਸ਼ ਆ ਉਹ ਦਿੱਤੇ ਸੀਗੇ। ਉਹ ਗੱਲਾਂ ਜਿਹੜੀਆਂ ਆ ਹਰਜੋਤ ਸਿੰਘ ਦੀਆਂ ਚੱਲ ਰਹੀਆਂ ਆ, ਪਰ ਜਿਹੜੇ ਪ੍ਰੈਜ਼ੀਡੈਂਟ ਕਲਿੰਟਨ ਤੇ ਨਾਲ ਦੇ ਨਾਲ ਜਿਹੜੇ ਪ੍ਰਿੰਸ ਐਂਡਰਿਊ ਆ, ਉਹਨਾਂ ਦਾ ਨਾਮ ਪਹਿਲਾਂ ਵੀ ਇਸ ਦੇ ਵਿੱਚ ਆ ਰਿਹਾ ਸੀ। ਕਈ ਤਸਵੀਰਾਂ ਬਿਲ ਗੇਟਸ ਦੀਆਂ, ਟਰੰਪ ਹੋਣਾ ਦੀਆਂ, ਹੋਰ ਹਾਲੀਵੁੱਡ ਅਲੀਟਸ ਦੀਆਂ, ਕਲਿੰਟਨ ਹੋਣਾ ਦੀਆਂ, ਕਈਆਂ ਦੀਆਂ ਜਿਹੜੀਆਂ ਆ ਐਪਸਟੀਨ ਦੇ ਨਾਲ ਜਿਹੜੀਆਂ ਉਹ ਦੇਖੀਆਂ ਗਈਆਂ ਆ, ਵੀਡੀਓਜ਼ ਦੇ ਵਿੱਚ ਜਿਹੜੇ ਉਹ ਦੇਖੇ ਗਏ ਹੈਗੇ ਆ। ਸੋ ਹੁਣ ਦੇਖੋ ਇਸ ਦੇ ਵਿੱਚ ਅੱਗੇ ਕੀ ਜਿਹੜਾ ਉਹ ਹੁੰਦਾ ਹੈ, ਕਿਹਦੇ ਹੋਰ ਨਾਮ ਜਿਹੜੇ ਉਹ ਆਉਂਦੇ ਨੇ। ਵੈਸੇ ਜੇ ਦੇਖਿਆ ਜਾਵੇ ਤਾਂ ਐਪਸਟੀਨ ਦਾ ਜਿਹੜਾ ਕਥਿਤ ਤੌਰ ਦੇ ਉੱਤੇ ਸੁਸਾਈਡ ਆ, ਉਹ ਵੀ ਸ਼ੱਕ ਦੇ ਘੇਰੇ ਦੇ ਵਿੱਚ ਦੇਖਿਆ ਜਾਂਦਾ ਹੈ। 200 ਤੋਂ ਵੱਧ ਲੋਕਾਂ ਦੇ ਨਾਮ ਹੈਗੇ ਆ। ਕੁਝ ਲੋਕਾਂ ਦੇ ਨਾਮ ਜਿਹੜੇ ਆ ਜਨਵਰੀ 22 ਤੱਕ ਹੁਣ ਵਿਦਹੈਲਡ ਕੀਤੇ ਗਏ ਆ, ਸੋ ਉਸ ਤੋਂ ਬਾਅਦ ਹੀ ਪਤਾ ਲੱਗੂਗਾ। ਫ੍ਰਿਜ਼ਨੋ ਤੋਂ ਇਹ ਖਬਰ ਆ ਰਹੀ ਹੈ, ਫ੍ਰਿਜ਼ਨੋ ਦੇ ਵਿੱਚ ਇੱਕ ਸੈਂਟਰ ਵੈਲੀ ਦਾ TGI ਜਿਹੜਾ ਬਿਜ਼ਨਸ ਸੀਗਾ ਉਹ ਸ਼ਟ ਡਾਊਨ ਹੋ ਗਿਆ ਆਲ ਆਫ ਸਡਨ। ਕਹਿੰਦੇ ਵੀ 35 ਲੋਕੇਸ਼ਨਾਂ ਪੂਰੇ ਅਮਰੀਕਾ ਦੇ ਵਿੱਚ ਆ ਇਸ ਦੀਆਂ, ਤੇ ਕੈਲੀਫੋਰਨੀਆ 'ਚ ਇੱਕੋ ਇੱਕ ਲੋਕੇਸ਼ਨ ਸੀਗੀ। 1978 ਦੇ ਵਿੱਚ ਫ੍ਰਿਜ਼ਨੋ 'ਚ, ਨਾਰਥ ਈਸਟ ਫ੍ਰਿਜ਼ਨੋ ਦੇ ਵਿੱਚ ਇਹ ਰੈਸਟੋਰੈਂਟ ਜਿਹੜਾ ਖੁੱਲਿਆ ਸੀ। 30 ਦੇ ਕਰੀਬ ਇਹਦੇ ਇੰਪਲਾਈ ਸੀ ਤੇ 4 ਦੇ ਕਰੀਬ ਮੈਨੇਜਰ ਸੀ। ਸੋ ਆਲ ਆਫ ਸਡਨ ਉਹਨਾਂ ਦੀ ਸਾਰਿਆਂ ਦੀ ਜਿਹੜੀ ਛੁੱਟੀ ਹੋ ਗਈ ਹੈਗੀ ਆ ਜੀ। ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਸਮਾਪਤ ਹੈ। ਜਾਂਦੇ ਮਾਰਕੀਟ ਦੇ ਜੇ ਤੁਹਾਨੂੰ ਹਾਲ ਦੱਸਦੇ ਜਾਈਏ, ਸਾਲ ਦੇ ਦੂਜੇ ਦਿਨ ਵੀ ਜਿਹੜਾ ਗਿਰਾਵਟ ਦਾ ਦੌਰ ਜਿਹੜਾ ਜਾਰੀ ਰਿਹਾ। ਡਾਓ ਜੋਨ ਦੇ ਵਿੱਚ 200 ਤੇ 85 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 37,430 ਤੇ ਬੰਦ ਹੋਇਆ। S&P 38 ਪੁਆਇੰਟ ਘਟ ਕੇ 4705 ਦੇ ਉੱਤੇ, ਨੈਸਡੈਕ 174 ਪੁਆਇੰਟ ਘਟ ਕੇ 14,500 ਤੇ 92 ਦੇ ਉੱਤੇ ਜਿਹੜਾ ਉਹ ਬੰਦ ਹੋਇਆ। ਸੋਨੇ ਦਾ ਭਾਅ $2,048 ਜਿਹੜਾ ਰਿਹਾ ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ। 10 ਈਅਰ ਯੀਲਡ 3.92% ਦੇ ਉੱਤੇ। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 42,737 ਤੇ ਇਥੀਰੀਅਮ $2,207 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ $83 ਤੇ 29 ਪੈਸੇ ਰਹੇ ਆ, ਤੇ $1 ਦੇ ਬਰਾਬਰ ਪਾਕਿਸਤਾਨ ਦੇ $281.72 ਤੇ ਕੈਨੇਡਾ ਦੇ $1 ਤੇ 33 ਸੈਂਟ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।